ਪੰਜਾਬੀ ਪਿਆਰਿਓ, ਹਰ ਕੌਮ ਵਿੱਚ ਕੁਝ ਇਹੋ ਜਿਹੀਆਂ ਰੱਬੋਂ ਰੰਗੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ 'ਤੇ ਪੂਰੀ ਕੌਮ ਫਖਰ ਕਰਦੀ ਏ। ਬਦਕਿਸਮਤੀ ਨਾਲ ਪੰਜਾਬੀ ਕੌਮ ਨੂੰ ਆਪਣੇ ਅਸਲੀ ਹੀਰੋਆਂ ਅਤੇ ਨਾਮਵਰ ਹਸਤੀਆਂ ਕੋਲੋਂ ਦੂਰ ਰੱਖਿਆ ਗਿਆ ਅਤੇ ਸਾਡੇ ਵੈਰੀ ਸਾਡੇ ਹੀਰੋ ਬਣਾ ਦਿੱਤੇ ਗਏ। ਬਰੇ ਸਗੀਰ ਵਿੱਚ ਦੇਸੀ ਕੁਸ਼ਤੀਆਂ ਦੇ ਅਸੂਲ ਅਤੇ ਜ਼ਵਾਬਤ ਮਿੱਥਣ ਵਾਲੇ ਖਲੀਫਾ ਮੁਹੀਉਦੀਨ ਨੇ, ਜਿਨ੍ਹਾਂ ਕੁਸ਼ਤੀ ਦੇ 321 ਦਾਅ ਦੱਸੇ ਨੇ ਅਤੇ ਹਰ ਦਾਅ ਦੇ ਵਿੱਚ 21 ਢੰਗ ਦੱਸੇ। ਚੇਤੇ ਰਵੇ, ਕਰਾਟੇ ਦੀ ਈਜਾਦ ਜਾਪਾਨੀਆਂ ਤੋਂ ਬਹੁਤ ਪਹਿਲੇ ਸਾਡੇ ਦੇਸੀ ਕੁਸ਼ਤੀ ਦੇ ਫਨ ਵਿੱਚ ਮੌਜੂਦ ਸੀ। ਇਹਦਾ ਸਬੂਤ ਹੈ ਬਰੂਸ ਲੀ, ਜੋ ਕਰਾਟੇ ਦਾ ਨਾਮੀ ਗ੍ਰਾਮੀ ਖਿਲਾੜੀ ਸੀ ਅਤੇ ਵਰਲਡ ਚੈਂਪੀਅਨ ਵੀ ਸੀ। ਉਹ ਵੀ ਗੁਲਾਮ ਮੁਹੰਮਦ ਉਰਫ ਗਾਮੇ ਜੀ ਨੂੰ ਆਪਣਾ ਰੂਹਾਨੀ ਉਸਤਾਦ ਮੰਨਦਾ ਸੀ। ਉਹਨੇ ਆਪਣੀ ਕਿਤਾਬ ਦੀ ਆਰਟ ਆਫ ਐਕਸਪ੍ਰੈਸਿੰਗ ਹਿਊਮਨ ਬਾਡੀ ਵਿੱਚ ਇਸ ਗੱਲ ਦਾ ਇਕਰਾਰ ਕੀਤਾ ਹੈ ਜੇ ਮੈਂ ਗਾਮਾ ਰੁਸਤਮੇ ਜ਼ਮਾਂ ਦੀਆਂ ਕੁਸ਼ਤੀਆਂ ਤੋਂ ਬਹੁਤ ਸਾਰੇ ਰੰਗ ਅਤੇ ਢੰਗ ਸਿੱਖੇ। ਗੁਲਾਮ ਮੁਹੰਮਦ ਬਖਸ਼ ਉਰਫ ਗਾਮਾ ਪਹਿਲਵਾਨ 22 ਮਈ 1878 ਨੂੰ ਪਿੰਡ ਜੱਬੋਵਾਲ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਵਿੱਚ ਪੈਦਾ ਹੋਏ। ਇਹਨਾਂ ਦੇ ਵਾਲਦ ਦਾ ਨਾਂ ਅਜ਼ੀਜ਼ ਬਖਸ਼ ਪਹਿਲਵਾਨ ਸੀ। ਗੁਲਾਮ ਮੁਹੰਮਦ ਬਖਸ਼ ਰੁਸਤਮੇ ਜ਼ਮਾਂ ਅਤੇ ਇਮਾਮ ਬਖਸ਼ ਰੁਸਤਮੇ ਇੰਦ ਇਹਨਾਂ ਦੇ 2 ਪੁੱਤਰ ਸਨ। ਗਾਮਾ ਪਹਿਲਵਾਨ 6 ਸਾਲ ਦੇ ਸਨ ਜਦੋਂ ਇਹਨਾਂ ਦੇ ਵਾਲਦ ਵਫਾਤ ਪਾ ਗਏ ਅਤੇ ਫਿਰ ਇਹਨਾਂ ਦੇ ਨਾਨਾ ਅਮੀਰ ਬਖਸ਼ ਲੋਨ ਨੇ ਪਰਵਰਿਸ਼ ਕੀਤੀ। ਨਾਨੇ ਦੀ ਵਫਾਤ ਮਗਰੋਂ ਇਹਨਾਂ ਦੇ ਮਾਮੇ ਈਦਾ ਪਹਿਲਵਾਨ ਨੇ ਪਰਵਰਿਸ਼ ਕੀਤੀ ਅਤੇ ਦੂਜੇ ਮਾਮੇ ਮੁਹੰਮਦ ਬੂਟਾ ਪਹਿਲਵਾਨ ਵੀ ਆਪਣੀ ਨਿਗਰਾਨੀ ਵਿੱਚ ਇਹਨਾਂ ਨੂੰ ਰੱਖਦੇ ਸਨ। ਜਿੱਥੇ ਅਖਾੜੇ ਹੁੰਦੇ ਉੱਥੇ ਨਾਲ ਲੈ ਜਾਂਦੇ ਸਨ ਤਾਂ ਜੇ ਵੇਖ ਕੇ ਕੁਸ਼ਤੀ ਦੇ ਦਾਅ ਪੇਚ ਸਿੱਖਦੇ ਰਹਿਣ। ਗਾਮੇ ਪਹਿਲਵਾਨ ਦਾ ਕੱਦ 5 ਫੁੱਟ 7 ਇੰਚ ਸੀ, ਪਰ ਕੁਦਰਤ ਨੇ ਬੇਪਨਾਹ ਤਾਕਤ ਬਖਸ਼ੀ ਸੀ। ਰਿਆਸਤ ਦਿੱਤੀਆ ਦੇ ਰਾਜਾ ਭਵਾਨੀ ਸਿੰਘ ਮੁਹੰਮਦ ਅਜ਼ੀਜ਼ ਬਖਸ਼ ਪਹਿਲਵਾਨ ਦੇ ਦੋਸਤ ਸਨ ਅਤੇ ਉਹਨਾਂ ਨੇ ਇਹਨਾਂ ਦੇ ਦੋਵਾਂ ਪੁੱਤਰਾਂ ਦੀ ਪਰਵਰਿਸ਼ ਵਿੱਚ ਬੜੀ ਮਦਦ ਕੀਤੀ ਅਤੇ ਮਾਲੂ ਸਿੰਘ ਪਹਿਲਵਾਨ ਦੀ ਸ਼ਾਗਿਰਦੀ ਵਿੱਚ ਦਿੱਤੇ, ਜਿਹਦੇ ਕੋਲੋਂ ਇਹਨਾਂ ਭਰਾਵਾਂ ਨੇ ਬਹੁਤ ਕੁਝ ਸਿੱਖਿਆ। ਗਾਮਾ ਜੀ ਨੇ 2 ਵਿਆਹ ਕੀਤੇ, ਜਿਨ੍ਹਾਂ ਵਿੱਚੋਂ 5 ਪੁੱਤਰ ਅਤੇ 4 ਧੀਆਂ ਸਨ। ਪੁੱਤਰ ਸਾਰੇ ਅੱਲਾ ਨੂੰ ਪਿਆਰੇ ਹੋ ਗਏ ਅਤੇ ਆਖਰੀ ਪੁੱਤਰ ਜਲਾਲਦੀਨ, ਜੋ 14 ਵਰ੍ਹਿਆਂ ਦਾ ਹੋ ਕੇ ਮੋਇਆ, ਇਹਦਾ ਬਹੁਤ ਇਰਕ ਕਰਦੇ ਸਨ। ਗਾਮਾ ਜੀ ਪਹਿਲਵਾਨ ਦੀ ਖੁਰਾਕ ਵਿੱਚ ਬੱਕਰੇ ਦਾ ਗੋਸ਼ਤ, ਦੇਸੀ ਮੁਰਗੀਆਂ, ਦੇਸੀ ਘਿਓ, ਬਦਾਮ ਅਤੇ ਫਰੂਟ ਸ਼ਾਮਲ ਸੀ। ਰੋਜ਼ਾਨਾ 5000 ਬੈਠਕਾਂ, 3000 ਡੰਡ ਯਾਨੀ ਪੁਸ਼-ਅਪ ਅਤੇ 40 ਪਹਿਲਵਾਨਾਂ ਨਾਲ ਕੁਸ਼ਤੀ ਕਰਕੇ ਕਸਰਤ ਕਰਦੇ ਸਨ। ਇੱਕ ਵਾਰੀ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਨੂੰ ਤਾਕਤਵਰ ਬੰਦੇ ਦਾ ਮੈਚ ਕਰਵਾਉਣਾ ਪੈ ਗਿਆ, ਜਿਹਦੇ ਵਿੱਚ ਮੁਖਤਲਿਫ ਕਸਰਤਾਂ ਕਰਨੀਆਂ ਸਨ। ਜਿਹੜਾ ਥੱਕ ਜਾਂਦਾ ਮੁਕਾਬਲੇ ਤੋਂ ਬਾਹਰ ਹੋ ਜਾਂਦਾ ਸੀ। 400 ਪਹਿਲਵਾਨਾਂ ਇਹਦੇ ਵਿੱਚ ਹਿੱਸਾ ਲਿਆ। ਆਖਰ ਵਿੱਚ ਜਿਹੜੇ 15 ਬਚੇ, ਉਹਨਾਂ ਵਿੱਚ ਇੱਕ 10 ਸਾਲਾ ਗਾਮਾ ਪਹਿਲਵਾਨ ਵੀ ਸ਼ਾਮਲ ਸੀ। ਮਹਾਰਾਜੇ ਨੇ ਛੋਟੀ ਉਮਰੇ ਇੰਨੀ ਕਸਰਤ ਕਰਨ 'ਤੇ ਵਿਨਰ ਕਰਾਰ ਦਿੱਤਾ ਅਤੇ ਗਾਮੇ ਦੀਆਂ ਪੂਰੇ ਬਰੇ ਸਗੀਰ ਵਿੱਚ ਧੁੰਮਾਂ ਪੈ ਗਈਆਂ। 1895 ਵਿੱਚ ਜਦੋਂ ਗਾਮਾ 17 ਸਾਲਾਂ ਦਾ ਸੀ, ਰਿਆਸਤ ਜੂਨਾਗੜ੍ਹ ਦੇ ਨਵਾਬ ਨੇ ਰਹੀਮ ਬਖਸ਼ ਸੁਲਤਾਨੀ ਵਾਲਾ ਰੁਸਤਮੇ ਇੰਦ ਦਾ ਮੁਕਾਬਲਾ ਗਾਮੇ ਪਹਿਲਵਾਨ ਨਾਲ ਕਰਵਾਇਆ। ਇਹ ਮੁਕਾਬਲਾ ਕਾਫੀ ਲੰਮਾ ਗਿਆ, ਪਰ ਦੋਵੇਂ ਬਰਾਬਰ ਰਹੇ। ਇਸ ਮੁਕਾਬਲੇ ਤੋਂ ਬਾਅਦ ਗਾਮੇ ਪਹਿਲਵਾਨ ਦੀ ਸ਼ੋਹਰਤ ਪੂਰੇ ਬਰੇ ਸਗੀਰ ਵਿੱਚ ਫੈਲ ਗਈ। ਗਾਮੇ ਪਹਿਲਵਾਨ ਨੇ ਬਰੇ ਸਗੀਰ ਦਾ ਕੋਈ ਨਾਂ ਵਾਲਾ ਪਹਿਲਵਾਨ ਨਾ ਛੱਡਿਆ ਜਿਹਨੂੰ ਢਾਇਆ ਨਾ ਹੋਵੇ। 1898 ਵਿੱਚ ਰਿਆਸਤ ਦਿੱਤੀਆ ਦੇ ਪਹਿਲਵਾਨ ਗੁਲਾਮ ਮੋਇਨੂਦੀਨ, 1902 ਵਿੱਚ ਭੋਪਾਲ ਦੇ ਪ੍ਰਤਾਪ ਸਿੰਘ, 1904 ਵਿੱਚ ਇੰਦੌਰ ਦੇ ਅਲੀ ਬਾਬਾ, 1907 ਵਿੱਚ ਮੁਲਤਾਨ ਦੇ ਹਸਨ ਬਖਸ਼ ਅਤੇ 1908 ਵਿੱਚ ਲਾਹੌਰ ਦੇ ਭਵਾਨੀ ਸਿੰਘ ਨੂੰ ਹਰਾਇਆ ਅਤੇ 1910 ਤੱਕ ਪੂਰੇ ਹਿੰਦੁਸਤਾਨ ਦੇ ਸਿਰ ਕੱਢਵੇਂ ਪਹਿਲਵਾਨਾਂ ਨੂੰ ਵੀ ਹਰਾ ਚੁੱਕੇ ਸੀ। 1902 ਨੂੰ ਬਰੋਡਾ ਰਿਆਸਤ ਵਿੱਚ ਵਜ਼ਨ ਚੁੱਕਣ ਦੇ ਮੁਕਾਬਲੇ ਹੋਏ ਅਤੇ ਗਾਮੇ ਪਹਿਲਵਾਨ ਨੇ 1200 ਕਿਲੋਗ੍ਰਾਮ ਦਾ ਪੱਥਰ ਚੁੱਕ ਲਿਆ। ਉਹ ਪੱਥਰ ਅੱਜ ਵੀ ਬਰੋਡੇ ਦੇ ਮਿਊਜ਼ੀਅਮ ਵਿੱਚ ਮੌਜੂਦ ਹੈ। ਉਹਦੇ ਉੱਤੇ ਲਿਖਿਆ ਹੈ ਜੇ ਇਸ ਪੱਥਰ ਨੂੰ ਗੁਲਾਮ ਮੁਹੰਮਦ ਨੇ 1902 ਵਿੱਚ ਚੁੱਕਿਆ ਸੀ। ਹੁਣ ਇਸ ਪੱਥਰ ਨੂੰ ਜਦੋਂ ਚੁੱਕਣਾ ਹੋਵੇ ਤਾਂ ਕਰੇਨ ਨਾਲ ਅੱਗੇ ਪਿੱਛੇ ਕੀਤਾ ਜਾਂਦਾ ਹੈ। 1910 ਨੂੰ ਬਰਤਾਨੀਆ ਵਿੱਚ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਸ਼ੁਰੂ ਹੋਈ
ਤੇ ਬੰਗਾਲੀ ਪ੍ਰਮੋਟਰ ਮਿਸ਼ਰਾ ਨੇ 4 ਪਹਿਲਵਾਨ ਉੱਥੇ ਭੇਜੇ। ਗਾਮਾ ਪਹਿਲਵਾਨ ਤੇ ਇਮਾਮ ਬਖਸ਼ ਅੰਮ੍ਰਿਤਸਰ ਤੇ ਜਲੰਧਰ ਦੇ ਚੈਂਪੀਅਨ ਵੀ ਇਹਨਾਂ ਦੇ ਨਾਲ ਕੱਲੇ। ਜਦੋਂ ਉੱਥੇ ਆਪਣੇ ਤੇ ਉਹਨਾਂ ਨੇ ਵਜ਼ਨ ਘੱਟ ਹੋਣ ਪਾਰੋਂ ਮੁਕਾਬਲਿਆਂ ਵਿੱਚ ਨਾ ਰੱਖਿਆ। ਉੱਥੇ ਗਾਮੇ ਪਹਿਲਵਾਨ ਨੇ ਸਭ ਨੂੰ ਚੈਲੰਜ ਕਰ ਦਿੱਤਾ ਤੇ ਕਿਹਾ, ਜਿਹੜਾ ਪਹਿਲਵਾਨ ਮੈਨੂੰ ਡੇਗੇਗਾ ਉਹਨੂੰ ਇਨਾਮੀ ਰਕਮ ਦੇ ਕੇ ਮੈਂ ਵਾਪਸ ਚਲਾ ਜਾਵਾਂਗਾ। ਪਹਿਲੇ ਦਿਨ ਹੀ 3 ਪਹਿਲਵਾਨਾਂ ਨੂੰ ਹਰਾਇਆ ਤੇ ਅਗਲੇ ਦਿਨ 12 ਪਹਿਲਵਾਨਾਂ ਨੂੰ ਹਰਾ ਦਿੱਤਾ। ਉਹਨਾਂ ਪਹਿਲਵਾਨਾਂ ਵਿੱਚ ਯੂਰਪੀ ਚੈਂਪੀਅਨ ਜੌਨ ਲੈਨ, ਅਮਰੀਕੀ ਬੈਂਜਮਨ ਡਾਲਰ, ਫਰਾਂਸ ਦਾ ਮੌਰਿਸ ਡੈਲੀਆਜ਼ ਤੇ ਜੈਸੇ ਪੈਟਰਸਨ ਵੀ ਮੌਜੂਦ ਸੀ। ਅਖੀਰ ਵਿੱਚ ਜ਼ਬਿਸਕੋ ਨਾਲ ਮੁਕਾਬਲਾ ਸੀ। ਉਸ ਸਮੇਂ ਬ੍ਰਿਟਿਸ਼ ਕੌਮ ਵਿੱਚ ਰਿਵਾਜ ਸੀ, ਜੇ ਰੁਸਤਮੇ ਜ਼ਮਾਂ ਦੇ ਘੋਲ ਲਈ ਜੋ ਪਹਿਲਵਾਨ ਮੈਦਾਨ ਵਿੱਚ ਉਤਰਦੇ ਸਨ ਉਹਨਾਂ ਦੇ ਗਲ ਵਿੱਚ ਅੰਗਰੇਜ਼ ਬੱਚੀਆਂ ਫੁੱਲਾਂ ਦੇ ਹਾਰ ਪਾਉਂਦੀਆਂ ਸਨ। ਜ਼ਬਿਸਕੋ ਦੇ ਗਲ ਵਿੱਚ ਹਾਰ ਪਾਏ ਗਏ ਤੇ ਉਹ ਆਪਣੀ ਥਾਂ ਤੋਂ ਉੱਠਿਆ ਨਹੀਂ, ਜਦ ਕਿ ਗਾਮੇ ਪਹਿਲਵਾਨ ਖਲੋ ਕੇ ਹਾਰ ਪਵਾਏ ਤੇ ਬੱਚੀਆਂ ਦੇ ਸਿਰ ਤੇ ਹੱਥ ਫੇਰਿਆ ਤੇ ਇੱਕ ਦੁਪੱਟਾ ਤੇ ਕੁਝ ਰਕਮ ਹਰ ਕੁੜੀ ਨੂੰ ਦਿੱਤੀ, ਜੋ ਸਾਡੇ ਪੰਜਾਬ ਦੀ ਰਵਾਇਤ ਹੈ। ਅੰਗਰੇਜ਼ਾਂ ਵੀ ਇਹਨੂੰ ਬਹੁਤ ਪਸੰਦ ਕੀਤਾ। ਕੁਸ਼ਤੀ ਬੜੀ ਲੰਮੀ ਗਈ ਤੇ ਬਰਾਬਰ ਰਹੇ, ਪਰ ਜ਼ਬਿਸਕੋ ਦਫਾਈ ਪੋਜੀਸ਼ਨ ਵਿੱਚ ਹੀ ਰਿਹਾ। ਦੁਬਾਰਾ ਕੁਸ਼ਤੀ ਮਿੱਥੀ ਗਈ ਤੇ ਜ਼ਬਿਸਕੋ ਪਿੜ ਵਿੱਚ ਨਾ ਆਇਆ ਤੇ ਮੁੰਤਜ਼ਮੀਨ ਨੇ ਗਾਮੇ ਪਹਿਲਵਾਨ ਨੂੰ ਵਿਨਰ ਕਰਾਰ ਦਿੱਤਾ। ਗਾਮਾ ਰੁਸਤਮੇ ਜ਼ਮਾਂ ਯਾਨੀ ਵਰਲਡ ਚੈਂਪੀਅਨ ਬਣ ਗਿਆ। ਰਹੀਮ ਬਖਸ਼ ਸੁਲਤਾਨੀ ਵਾਲਾ ਰੁਸਤਮੇ ਹਿੰਦ ਨਾਲ 3 ਵਾਰੀ ਕੁਸ਼ਤੀ ਹੋਈ ਤੇ ਗਾਮਾ ਪਹਿਲਵਾਨ ਕਹਿੰਦੇ ਸਨ, ਜੇ ਸਭ ਤੋਂ ਸਖਤ ਮੁਕਾਬਲਾ ਰਹੀਮ ਬਖਸ਼ ਸੁਲਤਾਨੀ ਵਾਲੇ ਨਾਲ ਹੋਇਆ ਸੀ। ਗਾਮੇ ਪਹਿਲਵਾਨ ਨੇ ਹਜ਼ਾਰਾਂ ਮੁਕਾਬਲੇ ਕੀਤੇ ਤੇ 50 ਸਾਲਾਂ ਵਿੱਚ ਕਿਸੇ ਕੋਲੋਂ ਨਹੀਂ ਹਰੇ। 1940 ਵਿੱਚ ਜਦੋਂ ਗਾਮਾ ਪਹਿਲਵਾਨ 60 ਵਰ੍ਹਿਆਂ ਦੇ ਸਨ, ਨਿਜ਼ਾਮ ਹੈਦਰਾਬਾਦ ਨੇ ਸੱਦਿਆ ਤੇ ਕੁਸ਼ਤੀਆਂ ਕਰਵਾਈਆਂ। ਉੱਥੇ ਵੀ ਸਭ ਨੂੰ ਗਾਮੇ ਪਹਿਲਵਾਨ ਨੇ ਹਰਾ ਦਿੱਤਾ। 1928 ਵਿੱਚ ਮਹਾਰਾਜਾ ਪਟਿਆਲਾ ਕੋਲ ਜ਼ਬਿਸਕੋ ਤੇ ਗਾਮੇ ਦੀ ਦੁਬਾਰਾ ਕੁਸ਼ਤੀ ਹੋਈ ਤੇ ਗਾਮੇ ਨੇ ਕੁਝ ਸਕਿੰਟਾਂ ਵਿੱਚ ਹੀ ਉਹਨੂੰ ਹਰਾ ਦਿੱਤਾ। ਆਖਰੀ ਉਮਰੇ ਗਾਮਾ ਜੀ ਨੂੰ ਸੱਪ ਲੜ ਗਿਆ, ਠੀਕ ਤੇ ਹੋ ਗਏ, ਫਿਰ ਫਾਲਜ ਤੇ ਦਿਲ ਦੀ ਬਿਮਾਰੀ ਵੀ ਲੱਗ ਗਈ। ਆਖਰ ਮਈ 1960 ਵਿੱਚ ਅੱਲਾ ਨੂੰ ਪਿਆਰੇ ਹੋ ਗਏ ਤੇ ਪੀਰ ਮੱਕੀ ਲਾਗੇ ਕਬਰਸਤਾਨ ਵਿੱਚ ਦਫਨਾਏ ਗਏ। ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਨਾ ਭੁੱਲਣਯੋਗ ਵਾਕਿਆਤ ਨੇ। 2-3 ਦਾ ਜ਼ਿਕਰ ਕਰਾਂਗਾ। ਜਦੋਂ ਗਾਮਾ ਰੁਸਤਮੇ ਜ਼ਮਾਂ ਅੱਜ ਦੀ ਸਾਦਤ ਲਈ ਗਏ ਤੇ ਤਵਾਫ ਦੌਰਾਨ ਹਿਜਰੇ ਅਸਵਦ ਨੂੰ ਬੋਸਾ ਦੇਣਾ ਚਾਹਿਆ ਤੇ ਪਿੱਛੋਂ ਧੱਕਾ ਪਿਆ ਤੇ ਅਗਾਂਹ ਨਿਕਲ ਗਏ ਤੇ ਤਾਕਤਵਰ ਬੰਦੇ ਬੋਸਾ ਦੇਣ ਲੱਗ ਪਏ। ਕਮਜ਼ੋਰੇ ਵਹਿੰਦੇ ਰਹਿ ਗਏ। ਅਗਲੇ ਫੇਰੇ ਗਾਮਾ ਜੀ ਆਏ ਤੇ ਹਿਜਰੇ ਅਸਵਦ ਦੇ ਕੋਲ ਹੱਥ ਜਮਾ ਦਿੱਤੇ ਤੇ ਕਮਜ਼ੋਰਿਆਂ ਬੋਸੇ ਲਏ ਤੇ ਆਪਣੀ ਮਰਜ਼ੀ ਨਾਲ ਉਸ ਥਾਂ ਨੂੰ ਛੱਡਿਆ। ਉਹਨਾਂ ਦੇ ਸਬਰ ਤੇ ਬਰਦਾਸ਼ਤ ਦਾ ਇਹ ਆਲਮ ਸੀ। ਇੱਕ ਵਾਰੀ ਗਾਮਾ ਪਹਿਲਵਾਨ ਦੁਕਾਨ ਤੇ ਗਏ ਤੇ ਦੁਕਾਨਦਾਰ ਨੇ ਕਿਸੇ ਗੱਲ ਤੋਂ ਗੁੱਸੇ 'ਚ ਆ ਕੇ ਲੋਹੇ ਦਾ ਵੱਟਾ ਉਹਨਾਂ ਦੇ ਸਿਰ ਤੇ ਮਾਰ ਦਿੱਤਾ ਤੇ ਗਾਮਾ ਜੀ ਸਿਰ ਫੜ ਕੇ ਵਾਪਸ ਆ ਗਏ ਤੇ ਉਹਨਾਂ ਨੂੰ ਕੁਝ ਨਾ ਕਿਹਾ। ਲੋਕਾਂ ਵਜ੍ਹਾ ਪੁੱਛੀ ਤੇ ਗਾਮੇ ਪਹਿਲਵਾਨ ਨੇ ਕਿਹਾ, ਮੇਰੀ ਤਾਕਤ ਮਾੜਿਆਂ ਲਈ ਨਹੀਂ, ਮੈਂ ਕਦੇ ਕਮਜ਼ੋਰ ਤੇ ਹੱਥ ਨਹੀਂ ਚੁੱਕਿਆ। ਇੱਕ ਹੋਰ ਵਾਕਿਆ ਜੋ ਮੈਨੂੰ ਮੇਰੇ ਸ਼ਾਇਰੀ ਦੇ ਉਸਤਾਦ ਜੋਗੀ ਜੇਲਮੀ ਹੋਰਾਂ ਦੱਸਿਆ ਸੀ। ਜੇ ਇੱਕ ਵਾਰੀ ਮੈਂ ਲਾਹੌਰ ਗਾਮਾ ਪਹਿਲਵਾਨ ਨੂੰ ਮਿਲਣ ਗਿਆ ਤੇ ਪਤਾ ਲੱਗਾ ਉਹ ਮਸੀਤ ਵੱਲ ਗਏ ਨੇ। ਪੋਹ ਮਾਹ ਦੀ ਸਖਤ ਸਰਦੀ ਸੀ, ਸ਼ਾਮ ਦਾ ਵੇਲਾ ਸੀ ਤੇ ਪਹਿਲਵਾਨ ਹੋਰੀ ਮਸੀਤ ਦੇ ਨੰਗੇ ਫਰਸ਼ ਤੇ ਮਲਮਲ ਦੇ ਕੁਰਤੇ ਤੇ ਧੋਤੀ ਵਿੱਚ ਨਮਾਜ਼ ਪੜ੍ਹ ਰਹੇ ਸਨ। ਅਸੀਂ ਉਹਨਾਂ ਦੀ ਕੁਵਤ ਬਰਦਾਸ਼ਤ ਤੇ ਹੈਰਾਨ ਰਹਿ ਗਏ। ਇਹੋ ਜਿਹੇ ਬੰਦੇ ਕੌਮਾਂ ਵਿੱਚ ਸਦੀਆਂ ਬਾਅਦ ਪੈਦਾ ਹੁੰਦੇ ਨੇ। ਜਿਵੇਂ ਇੰਡੀਆ ਵਿੱਚ ਉਹਨਾਂ ਦੀ ਬਰਸੀ ਤੇ ਅੱਜ ਵੀ ਤਕਰੀਬਾਤ ਹੁੰਦੀਆਂ ਨੇ, ਸਾਡੇ ਪੰਜਾਬ ਵਿੱਚ ਵੀ ਇਸ ਪੰਜਾਬੀ ਹੀਰੋ ਲਈ ਸਰਕਾਰੀ ਸਤਹ 'ਤੇ ਤਕਰੀਬਾਤ ਹੋਣੀਆਂ ਚਾਹੀਦੀਆਂ ਨੇ ਤੇ ਉਹਨਾਂ ਦੀ ਹਯਾਤੀ ਬਾਰੇ ਇੱਕ ਮਜ਼ਮੂਨ ਕੋਰਸ ਵਿੱਚ ਸ਼ਾਮਲ ਕੀਤਾ ਜਾਵੇ। ਜੀਵੇ ਪੰਜਾਬ, ਸਦਾ ਜੀਵੇ।